ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਤੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 2 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ ਤੇ ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਹਰਜੋਤ ਸਿੰਘ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਜੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਨਾਲ ਜੁੜੀ ਖਬਰ ਤੋਂ। ਐਂਟਨੀ ਬਲਿੰਕਨ ਤੇ ਰੱਖਿਆ ਮੰਤਰੀ ਲੋਇਡ ਆਸਟਿਨ ਇਸ ਮਹੀਨੇ ਨਵੀਂ ਦਿੱਲੀ ਦੇ ਵਿੱਚ ਜਾ ਰਹੇ ਨੇ ਤੇ ਜਿਹੜੀ 2+2 ਮੰਤਰੀ ਪੱਧਰ ਤੇ ਜਿਹੜੀ ਵਾਰਤਾ ਹੋਣੀ ਹੈ ਉਹਦੇ ਲਈ ਭਾਰਤ ਦਾ ਦੌਰਾ ਕਰਨਗੇ ਤੇ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ S ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਬਾਰੇ ਖਬਰਾਂ ਆ ਰਹੀਆਂ ਨੇ। ਮੈਥਿਊ ਮਿਲਰ, ਜਿਹੜੇ ਕਿ ਵਿਦੇਸ਼ ਵਿਭਾਗ ਦੇ ਬੁਲਾਰੇ ਨੇ, ਉਹਨਾਂ ਨੇ ਇੱਕ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਬਲਿੰਕਨ 2 ਤੋਂ ਲੈ ਕੇ 10 ਨਵੰਬਰ ਤੱਕ ਕਈ ਮੁਲਕਾਂ ਦਾ ਦੌਰਾ ਕਰਨਗੇ। ਉਹ ਪਹਿਲਾਂ ਇਜ਼ਰਾਈਲ ਅਤੇ ਜਾਰਡਨ ਅਤੇ ਫਿਰ ਇੰਡੋ ਪੈਸੀਫਿਕ ਦੇਸ਼ਾਂ ਜਾਪਾਨ, ਦੱਖਣੀ ਕੋਰੀਆ ਤੇ ਅੰਤ ਦੇ ਵਿੱਚ ਉਹ ਭਾਰਤ ਜਾਣਗੇ। ਬਲਿੰਕਨ ਕਿਸ ਤਰੀਕ ਨੂੰ ਕਿਸ ਦੇਸ਼ ਦੇ ਵਿੱਚ ਹੋਣਗੇ, ਇਹਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਧਰ ਦੂਜੇ ਪਾਸੇ ਭਾਰਤ ਕੈਨੇਡਾ ਸਬੰਧਾਂ ਦੇ ਵਿੱਚ ਤਲਖੀ ਤੋਂ ਬਾਅਦ, ਜਿਸ ਤਰ੍ਹਾਂ ਭਾਈ ਨਿੱਜਰ ਦੇ ਮਾਮਲੇ ਤੇ ਕਤਲ ਮਾਮਲੇ ਤੋਂ ਬਾਅਦ ਆਪਾਂ ਦੇਖ ਰਹੇ ਹਾਂ ਕਿ ਅਮਰੀਕੀ ਕੂਟਨੀਤੀ ਉੱਤੇ ਸਾਰੀ ਹੀ ਦੁਨੀਆ ਦੀ ਅੱਖ ਹੈ ਕਿ ਅਮਰੀਕਾ ਇਸ ਵੇਲੇ ਭਾਰਤ ਦੇ ਨਾਲ ਕਿਸ ਤਰੀਕੇ ਦੀ ਜਿਹੜੀ ਕੂਟਨੀਤਿਕ ਪਹੁੰਚ ਆ ਉਹ ਅਖਤਿਆਰ ਕਰ ਰਿਹਾ ਜੀ। ਜੀ, ਅਗਲੀ ਖਬਰ ਵਿੱਚ ਚਲੀਏ। ਐਰਿਕ ਟਰੰਪ, ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਨ ਹੈਗੇ ਆ, ਉਹ ਅੱਜ ਇੱਕ ਨਿਊਯਾਰਕ ਦੇ ਵਿੱਚ ਜਿਹੜਾ ਸਿਵਲ ਫਰਾਡ ਟ੍ਰਾਇਲ ਚੱਲ ਰਿਹਾ ਉਹਦੇ ਸੰਬੰਧ ਦੇ ਵਿੱਚ ਵਿਟਨੈਸ ਦੇ ਉੱਤੇ ਗਏ ਹੈਗੇ ਆ। ਇਹ ਵੀ ਹੋ ਸਕਦਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਆਉਣ ਵਾਲੇ ਸਮੇਂ ਦੇ ਉੱਤੇ ਵਿਟਨੈਸ ਸਟੈਂਡ ਦੇ ਉੱਤੇ ਜਾਣ। ਉਹਨਾਂ ਦੀ ਡਾਟਰ ਜਿਹੜੀ ਆ ਇਵਾਂਕਾ ਟਰੰਪ, ਉਹਨੂੰ ਵੀ ਕਾਲ ਕੀਤਾ ਗਿਆ ਆ, ਜੋ ਉਹਨਾਂ ਦੇ ਉੱਤੇ ਜਿਹੜਾ ਇੱਕ ਕੇਸ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਤੇ ਲਾਇਆ ਗਿਆ ਆ ਵੀ ਉਹਨਾਂ ਨੇ ਆਪਣੀਆਂ ਜੋ ਪ੍ਰੋਪਰਟੀਜ਼ ਆ ਉਹਨਾਂ ਦੀਆਂ ਕੀਮਤਾਂ ਨੂੰ ਵਧਾ ਕੇ ਜਿਹੜੇ ਪੇਪਰ ਸ਼ੋਅ ਕੀਤੇ ਤਾਂ ਕਿ ਉਹਨਾਂ ਦੇ ਅਗੇਂਸਟ ਜਿਹੜਾ ਆ ਲੋਨ ਲਿਆ ਜਾ ਸਕੇ। ਜੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਆਪਾਂ ਰੁਖ ਕਰੀਏ ਨਿਊਯਾਰਕ ਦਾ। ਨਿਊਯਾਰਕ ਦੇ ਵਿੱਚ ਲੰਘੇ ਦਿਨੀ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸੀ। 66 ਸਾਲਾ ਸਿੱਖ ਬਜ਼ੁਰਗ ਦਾ ਹਮਲਾ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਦੇ ਵਿੱਚ ਨਫ਼ਰਤੀ ਅਪਰਾਧਾਂ, ਜਿਸ ਦੇ ਉੱਤੇ ਦੋਸ਼ ਲੱਗੇ ਸਨ, ਨਿਊਯਾਰਕ ਸਿਟੀ ਦਾ ਹੀ ਉਹ ਬੰਦਾ ਸੀ, ਅਪਰਾਧਾਂ ਸਮੇਤ ਕਈ ਦੋਸ਼ ਲਾਏ ਗਏ ਨੇ। ਕੁਈਨਜ਼ ਕਾਉਂਟੀ ਦੀ ਜ਼ਿਲ੍ਹਾ ਅਟਾਰਨੀ ਦੇ ਮੁਤਾਬਕ ਗਿਲਬਰਟ ਆਗਸਟਨ, ਜਿਹੜਾ ਕਿ 30 ਸਾਲ ਦਾ ਕੁਈਨਜ਼ ਦਾ ਰਹਿਣ ਵਾਲਾ, ਉਹਨੇ ਗੱਡੀਆਂ ਦੀ ਟੱਕਰ ਤੋਂ ਬਾਅਦ ਜਸਮੇਰ ਸਿੰਘ ਜੀ ਤੇ ਹਮਲਾ ਕੀਤਾ ਸੀ। ਪਤਾ ਲੱਗਿਆ ਕਿ ਜਿਵੇਂ ਹੀ ਦੋਵਾਂ ਦੇ ਵਿਚਕਾਰ ਗਰਮਾ ਗਰਮੀ ਤਲਖ ਕਲਾਮੀ ਹੋਈ ਤਾਂ ਆਗਸਟਨ ਨੇ ਜਸਮੇਰ ਸਿੰਘ ਨੂੰ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਚਿਹਰੇ ਉੱਤੇ ਉਹਨਾਂ ਨੇ ਜਿਹੜਾ ਆਗਸਟਨ ਹੈ ਇਹਨੇ ਹਮਲਾ ਕਰ ਦਿੱਤਾ, ਜਿਸ ਕਰਕੇ ਉਹ ਡਿੱਗ ਗਏ ਤੇ ਉਹਨਾਂ ਦਾ ਸਿਰ ਜਿਹੜਾ ਉਹ ਫੁੱਟਪਾਥ ਤੇ ਵੱਜ ਗਿਆ ਤੇ ਜਸਮੇਰ ਸਿੰਘ ਜੀ ਦੇ ਦਿਮਾਗ ਤੇ ਸੱਟ ਲੱਗਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ, ਜਿੱਥੇ ਅਗਲੇ ਦਿਨ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਆਗਸਟਨ ਨੂੰ 6 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ। ਜੇਕਰ ਉਹ ਦੋਸ਼ੀ ਕਰਾਰ ਦਿੱਤਾ ਜਾਂਦਾ ਤਾਂ ਉਸ ਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਜਸਮੇਰ ਸਿੰਘ ਦੇ ਸਪੁੱਤਰ ਨੇ ਕਿਹਾ ਕਿ ਉਹ ਇੱਕ ਪੜ੍ਹੇ ਲਿਖੇ ਤੇ ਨੇਕ ਇਨਸਾਨ ਸਨ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਭਾਰਤ ਤੋਂ ਅਮਰੀਕਾ ਆਏ ਸਨ। ਉਸ ਤੋਂ ਬਾਅਦ ਆਪਾਂ ਦੇਖਿਆ ਕਿ ਨਿਊਯਾਰਕ ਦੇ ਵਿੱਚ ਇੱਕ ਹੋਰ ਨਫ਼ਰਤੀ ਜਿਹੜਾ ਹਮਲਾ ਉਹ ਕੀਤਾ ਜਾਂਦਾ ਇੱਕ ਸਿੱਖ ਨੌਜਵਾਨ ਦੇ ਉੱਪਰ, ਤੇ ਉਸ ਤੋਂ ਬਾਅਦ ਐਰਿਕ ਐਡਮਜ਼, ਜਿਹੜੇ ਕਿ ਉੱਥੋਂ ਦੇ ਮੇਅਰ ਨੇ ਸਿਟੀ ਦੇ ਵਿੱਚ, ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਸਿੱਖ ਨੇ ਇਹ ਇੱਕ ਬਹਾਦਰ ਕੌਮ ਹੈ, ਇਹ ਆਪ ਹਮਲਾਵਰ ਨਹੀਂ, ਇਹ ਮਜ਼ਲੂਮਾਂ ਦੇ ਨਾਲ ਖੜਨ ਵਾਲੇ ਲੋਕ ਨੇ ਤੇ ਸਾਨੂੰ ਸਾਰੇ ਭਾਈਚਾਰਿਆਂ ਨੂੰ ਸਿੱਖਾਂ ਪ੍ਰਤੀ ਜਿਹੜੀ ਆਪਣੀ ਨਫ਼ਰਤ ਆ ਉਹ ਛੱਡਣੀ ਚਾਹੀਦੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਰਾਖੇ ਲੋਕ ਨੇ, ਰੱਖਿਆ ਕਰਨ ਵਾਲੇ ਜਿਹੜੇ ਲੋਕ ਨੇ, ਸਿੱਖ ਭਾਈਚਾਰੇ ਦੇ ਜਿਹੜੇ ਲੋਕ ਨੇ ਜੀ। ਇਜ਼ਰਾਈਲ ਅੱਜ ਚੌਥੇ ਹਫ਼ਤੇ ਦੇ ਵਿੱਚ ਹਮਾਸ ਦੇ ਅਗੇਂਸਟ ਜੰਗ ਦੇ ਵਿੱਚ ਪਹੁੰਚ ਗਿਆ ਹੈਗਾ। ਹੁਣ ਤੱਕ 9900 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ, 1400 ਇਜ਼ਰਾਈਲੀ ਸਿਵਲੀਅਨ ਮਾਰੇ ਜਾ ਚੁੱਕੇ ਆ, 35 ਅਮਰੀਕਨ
ਤੇ 8525 ਪੈਲਸਤੀਨੀਅਨ ਮਾਰੇ ਜਾ ਚੁੱਕੇ ਹੈਗੇ ਆ। 10 ਅਮਰੀਕਨ ਨੂੰ ਫ੍ਰੀ ਵੀ ਕੀਤਾ ਗਿਆ ਹੈਗਾ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਜੋ ਪੌਜ਼ ਹੋਣਾ ਚਾਹੀਦਾ, ਜੋ ਜੰਗ ਚੱਲ ਰਹੀ ਆ ਉਹਦੇ ਵਿੱਚ ਥੋੜੇ ਸਮੇਂ ਲਈ ਰੁਕਣਾ ਚਾਹੀਦਾ ਤਾਂ ਕਿ ਜਿਹੜੀ ਆ ਹਿਊਮੈਨਿਟੇਰੀਅਨ ਏਡ ਆ ਉਹ ਦਿੱਤੀ ਜਾ ਸਕੇ। ਬਾਈਡਨ ਉਹਨਾਂ ਨੇ ਇਹ ਵੀ ਕਿਹਾ ਵੀ 74 ਦੇ ਕਰੀਬ ਜੋ ਅਮਰੀਕਨ ਆ ਉਹਨਾਂ ਨੂੰ ਗਾਜ਼ਾ ਦੇ ਵਿੱਚੋਂ ਕੱਢ ਵੀ ਲਿਆ ਗਿਆ ਹੈਗਾ। ਸੋ ਇਹ ਜੋ ਇਹਦੇ ਸੰਬੰਧ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਵਿੱਚ ਵੀ ਈਰਾਨ ਨੇ ਬਹੁਤ ਆਪਣਾ ਸਖਤ ਸਟੈਂਡ ਲਿਆ ਹੈਗਾ। ਕਹਿੰਦੇ ਵੀ ਹਿਊਮਨ ਰਾਈਟਸ ਦੀ ਬਹੁਤ ਵੱਡੀ ਜਿਹੜੀ ਆ ਵਾਇਲੇਸ਼ਨ ਆ ਉੱਥੇ ਹੋ ਰਹੀ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਆ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਸੂਬੇ ਓਨਟਾਰੀਓ ਦੇ ਵਿੱਚ 53 ਸਾਲਾ ਇੱਕ ਭਾਰਤੀ ਮੂਲ ਦੇ ਫਿਜ਼ੀਓਥੈਰੇਪਿਸਟ ਨੂੰ ਕਲੀਨਿਕ ਦੇ ਵਿੱਚ ਇੱਕ ਔਰਤ ਮਰੀਜ਼ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਰਾਜ ਦਨੇਸ਼ਵਰ ਬਾਰੇ ਪੁਲਿਸ ਨੂੰ 23 ਅਕਤੂਬਰ ਨੂੰ ਸ਼ਿਕਾਇਤ ਮਿਲੀ ਸੀ ਕਿ ਉਸ ਨੇ ਰਿਚਮੰਡ ਹਿੱਲ ਦੇ ਯੋਂਗ ਸਟਰੀਟ ਅਤੇ ਸੈਂਟਰ ਸਟਰੀਟ ਦੇ ਇਲਾਕਿਆਂ ਦੇ ਵਿੱਚ ਇੱਕ ਕਲੀਨਿਕ ਦੇ ਵਿੱਚ ਫਿਜ਼ੀਓਥੈਰੇਪੀ ਦੇ ਦੌਰੇ ਦੇ ਦੌਰਾਨ ਔਰਤ ਦੇ ਨਾਲ ਜਿਨਸੀ ਸ਼ੋਸ਼ਣ ਕੀਤਾ ਹੈ। ਪੁਲਿਸ ਨੇ ਦਨੇਸ਼ਵਰ ਤੇ 30 ਅਕਤੂਬਰ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਅਤੇ ਜਿਨਸੀ ਹਮਲੇ ਦੇ ਦੋਸ਼ ਲਗਾਏ ਨੇ। ਪੁਲਿਸ ਦਾ ਮੰਨਣਾ ਹੈ ਕਿ ਇਸ ਵਿਅਕਤੀ ਨੇ ਕਈ ਹੋਰ ਔਰਤਾਂ ਦੇ ਨਾਲ ਅਜਿਹਾ ਕੀਤਾ ਹੋ ਸਕਦਾ ਹੈ ਅਤੇ ਉਸ ਨੇ ਅਜਿਹੀ ਪੀੜਤ ਔਰਤਾਂ ਨੂੰ ਅੱਗੇ ਆਉਣ ਦੇ ਲਈ ਕਿਹਾ। ਇਸ ਸਾਲ ਅਗਸਤ ਮਹੀਨੇ ਦੇ ਵਿੱਚ ਅਜੇ ਗੁਪਤਾ ਨੂੰ, ਜਿਹੜਾ ਕਿ 55 ਸਾਲਾ ਸੀ, ਉਹਨੂੰ ਟੋਰਾਂਟੋ ਦੇ ਵਿੱਚ ਨੌਕਰੀ ਦੀ ਇੰਟਰਵਿਊ ਦੇ ਦੌਰਾਨ ਦੋ ਔਰਤਾਂ ਦੇ ਨਾਲ ਕਥਿਤ ਤੌਰ ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਜੂਨ ਦੇ ਵਿੱਚ ਗੁਰਪ੍ਰਤਾਪ ਸਿੰਘ ਵਾਲੀਆ ਤੇ ਉਸਦੇ ਪੁੱਤਰ ਸੁਮਿਤ ਵਾਲੀਆ ਨੂੰ ਕੈਲਗਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਤੇ ਕਈ ਮਹੀਨਿਆਂ ਦੇ ਦੌਰਾਨ ਕਈ ਅਲੜ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ। ਜੀ, ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਨ ਨੇ ਇਹ ਕਿਹਾ ਆ ਵੀ ਉਹ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਆ ਉਸ ਨੂੰ ਰਿਵੋਕ ਕਰਨ ਜਾ ਰਹੇ ਹੈਗੇ ਆ। ਕੰਪਰੀਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਜੋ ਆ ਉਹ 1996 ਦੇ ਵਿੱਚ ਓਪਨ ਹੋਈ ਸੀ, ਜਿਸ ਨੂੰ 178 ਕੰਟਰੀਆਂ ਨੇ ਰੈਟੀਫਾਈ ਕੀਤਾ ਜੀ, ਜਿਹਦੇ ਵਿੱਚ ਰਸ਼ੀਆ ਵੀ ਸੀ। ਇਹਦੇ ਵਿੱਚ ਜਿਹੜੀਆਂ ਮੇਜਰ ਪਾਵਰਸ ਯੂਐਸ ਤੇ ਚਾਈਨਾ ਵੀ ਸੀਗੀਆਂ, ਪਰ ਯੂਐਸ ਤੇ ਚਾਈਨਾ ਨੇ ਹਜੇ ਤੱਕ ਇਸ ਟ੍ਰੀਟੀ ਨੂੰ ਰੈਟੀਫਾਈ ਨਹੀਂ ਕੀਤਾ ਹੈਗਾ। ਯੂਕਰੇਨ ਤੇ ਰਸ਼ੀਆ ਦੇ ਵਿੱਚ ਹੁਣ 18 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਜਦ ਤੋਂ ਜਿਹੜੀ ਲੜਾਈ ਲੱਗੀ ਹੋਈ ਹੈਗੀ ਆ। ਇਸ ਟਾਈਮ ਦੇ ਉੱਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਵੱਲੋਂ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਨੂੰ ਜਿਹੜਾ ਰੈਟੀਫਾਈ ਕਰਨਾ ਇਹ ਬੜਾ ਚਿੰਤਾਜਨਕ ਹੈਗਾ। ਜੀ, ਜੀ। ਅਗਲੀ ਜਿਹੜੀ ਖਬਰ ਆ ਉਹ ਵੀ ਕੌਮਾਂਤਰੀ ਖਬਰ ਆ ਤੇ ਉਹ ਪੂਰਬੀ ਲੰਡਨ ਦੇ ਨਾਲ ਜੁੜੀ ਹੋਈ ਆ। ਇਸ ਸਾਲ ਮਈ ਮਹੀਨੇ ਦੇ ਵਿੱਚ ਪੂਰਬੀ ਲੰਡਨ ਦੇ ਵਿੱਚ 79 ਸਾਲਾ ਸਿੱਖ ਵਿਅਕਤੀ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ ਦੇ ਵਿੱਚ ਘੱਟੋ ਘੱਟ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤਰਸੇਮ ਸਿੰਘ ਨੂੰ ਆਪਣੀ 77 ਸਾਲਾ ਪਤਨੀ ਮਾਇਆ ਦੇਵੀ ਦੀ ਹੱਤਿਆ ਦਾ ਦੋਸ਼ੀ ਮੰਨਣ ਤੋਂ ਬਾਅਦ ਸਨੇਸਬਰਿਊ ਕਰਾਊਨ ਕੋਰਟ ਨੇ ਸਜ਼ਾ ਸੁਣਾਈ ਹੈ। ਮੁਜਰਮ ਨੇ ਥਾਣੇ ਦੇ ਵਿੱਚ ਗਿਆ ਅਤੇ ਉਸ ਨੇ ਪੁਲਿਸ ਨੂੰ ਪਤਨੀ ਦੇ ਕਤਲ ਬਾਰੇ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਅਧਿਕਾਰੀ ਤੁਰੰਤ ਉਹਦੇ ਘਰ ਗਏ ਅਤੇ ਮਾਇਆ ਨੂੰ ਫਰਸ਼ ਤੇ ਡਿੱਗਿਆ ਦੇਖਿਆ ਗਿਆ ਸੀ ਅਧਿਕਾਰੀਆਂ ਵੱਲੋਂ, ਤੇ ਉਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨਿਆ ਗਿਆ ਸੀ। ਤੇ ਪੋਸਟਮਾਰਟਮ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਸਨ ਕਿ ਮਾਇਆ ਦੇਵੀ ਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ ਸਨ। ਮੁਜਰਮ ਨੇ ਇਸ ਦਾ ਖੁਲਾਸਾ ਨਹੀਂ ਕੀਤਾ ਕਿ ਉਸਨੇ ਕਤਲ ਕਿਉਂ ਕੀਤਾ। ਇੱਕ ਪੁੱਤਰ ਅਤੇ ਦੋ ਧੀਆਂ ਦੇ ਮਾਤਾ ਪਿਤਾ ਤਰਸੇਮ ਸਿੰਘ ਅਤੇ ਮਾਇਆ ਦੇਵੀ ਦੋਵੇਂ ਭਾਰਤੀ ਮੂਲ ਦੇ ਨੇ ਅਤੇ ਪਿਛਲੇ 50 ਸਾਲ ਤੋਂ ਵੀ ਵੱਧ ਸਮੇਂ ਤੋਂ ਬਰਤਾਨੀਆ ਦੇ ਵਿੱਚ ਰਹਿ ਰਹੇ ਸਨ। ਇਸ ਘਟਨਾ ਪਿੱਛੇ ਇਹਨਾਂ ਦੇ ਕੋਈ ਪਰਿਵਾਰਕ ਕਾਰਨ ਸਨ ਜਾਂ ਜਿਹੜਾ ਤਰਸੇਮ ਸਿੰਘ ਆ ਉਹਨੇ ਹਮਲਾ ਕਿਉਂ ਕੀਤਾ, ਇਹਦੇ ਬਾਰੇ ਕੋਈ ਵੀ ਜਿਹੜੀ ਜਾਣਕਾਰੀ ਉਹ ਮੀਡੀਆ ਦੇ ਵਿੱਚ ਨਸ਼ਰ ਨਹੀਂ ਕੀਤੀ ਗਈ। ਜੀ, ਅਗਲੀ ਖਬਰ ਵੱਲ ਚਲੀਏ। ਅਲਾਸਕਾ ਦੇ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ ਹੈ ਕਿਉਂਕਿ ਉਹ ਉੱਥੇ ਦੇ ਇੱਕ ਯੂਐਸ ਸੈਨੇਟਰ ਨੂੰ ਕਿਡਨੈਪ ਕਰਨਾ ਚਾਹੁੰਦਾ ਸੀ। ਇਹ ਉਸਨੇ ਇੱਕ ਥ੍ਰੈਟਨਿੰਗ ਮੈਸੇਜ ਵੀ ਭੇਜਿਆ ਸੀ। ਆਰਥਰ ਚਾਰਲਸ ਗ੍ਰੈਮ ਉਸ ਨੂੰ ਇੰਟਰਸਟੇਟ ਥ੍ਰੈਟ, ਕਿਡਨੈਪ, ਇੰਜਰਿੰਗ ਏ ਕਰੰਟ ਯੂਐਸ ਸੈਨੇਟਰ ਦੇ ਸਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਇੱਕ ਐਫੀਡੇਵਿਟ ਦੇ ਮੁਤਾਬਕ ਸਤੰਬਰ 28 ਨੂੰ 46 ਸਾਲਾਂ ਆਰਥਰ ਚਾਰਲਸ ਗ੍ਰੈਮ ਨੇ ਥ੍ਰੈਟ ਕੀਤਾ ਸੀ, ਜਿਹਦੇ ਵਿੱਚ ਉਸਨੇ ਇਹ ਕਿਹਾ ਸੀ ਵੀ ਕਾਂਗਰੈਸ਼ਨਲ ਸਟਾਫ ਮੈਂਬਰ ਜੋ ਵਾਸ਼ਿੰਗਟਨ ਡੀਸੀ ਦੇ ਵਿੱਚ ਸੈਨੇਟਰ ਦੇ ਲਈ ਕੰਮ ਕਰਦੇ ਹੈਗੇ ਆ, ਮੈਂ ਉਹਨਾਂ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕਰੂੰਗਾ। ਲੀਜ਼ਾ ਮਰਕੋਸਕੀ ਕੱਲੇ ਇੱਕ ਫੀਮੇਲ ਯੂਐਸ ਸੈਨੇਟਰ ਆ ਅਲਾਸਕਾ ਤੋਂ, ਜਿਨ੍ਹਾਂ ਨੂੰ ਉਸਨੇ ਕੋਸ਼ਿਸ਼ ਕੀਤੀ ਸੀ, ਇਸ ਜੋ ਥ੍ਰੈਟ ਦਿੱਤੀ ਸੀ ਉਹਦੇ ਵਿੱਚ ਉਸਨੇ ਇਹ ਕਿਹਾ ਸੀ। ਹੁਣ ਉਸ ਨੂੰ ਜਿਹੜਾ ਆ ਚਾਰਜ ਕੀਤਾ ਗਿਆ। FBI ਨੇ ਵੀ ਉਹਨੂੰ ਜਿਹੜਾ ਇੰਟਰਵਿਊ ਕੀਤਾ ਹੈਗਾ, ਕਸਟਡੀ ਦੇ ਵਿੱਚ ਲਿਆ ਗਿਆ ਸਪੈਸ਼ਲ ਏਜੰਟਸ ਵੱਲੋਂ, ਯੂਐਸ ਕੈਪੀਟਲ ਪੁਲਿਸ ਤੇ FBI ਵੱਲੋਂ ਅਕਤੂਬਰ 30 ਨੂੰ। ਤੇ ਜੇ ਉਹ ਕਨਵਿਕਟ ਹੋ ਗਿਆ ਤੇ ਉਹਨੂੰ 5 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ।
ਜੀ। ਇਸ ਵੇਲੇ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਸ਼ੁਰੂਆਤ ਦੇ ਵਿੱਚ ਅਮਰੀਕਾ ਦੇ ਹਵਾਲੇ ਦੇ ਨਾਲ ਜਿਹੜੀ ਇਜ਼ਰਾਈਲ ਹਮਾਸ ਦੀ ਜਿਹੜੀ ਫਿਲਸਤੀਨ ਦੀ ਜੰਗ ਆ ਉਹਦੇ ਵਿੱਚ ਕੁਝ ਜਾਣਕਾਰੀਆਂ ਐਡ ਕੀਤੀਆਂ ਸਨ। ਇੱਕ ਹੁਣੇ-ਹੁਣੇ ਖਬਰ ਇਹ ਆ ਰਹੀ ਹੈ ਕਿ ਰਫਾਹ ਬਾਰਡਰ ਦੇ ਜ਼ਰੀਏ ਜਿਹੜਾ ਕਿ ਗਾਜ਼ਾ ਤੇ ਮਿਸਰ ਨੂੰ ਜੋੜਦਾ ਹੈ, ਉਹਦੇ ਜ਼ਰੀਏ ਹੁਣ ਕਈ ਹੋਰ ਜਿਹੜੇ ਉੱਥੋਂ ਦੇ ਪੀੜਤ ਲੋਕ ਨੇ ਉਹਨਾਂ ਨੂੰ ਮਿਸਰ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਦੱਸਿਆ ਗਿਆ ਕਿ 400 ਅਮਰੀਕਨ ਲੋਕ ਇਹਨਾਂ ਦੇ ਵਿੱਚ ਨੇ। ਗਾਜ਼ਾ ਜਿਹੜੀ ਬਾਰਡਰ ਅਥਾਰਟੀ ਹੈ ਉਹਨਾਂ ਨੇ ਫੋਰਨ ਨੈਸ਼ਨਲ ਜਿੰਨੇ ਨੇ ਉਹਨਾਂ ਦੀ ਇੱਕ ਲਿਸਟ ਜਾਰੀ ਕੀਤੀ ਜਿਨ੍ਹਾਂ ਦੇ ਵਿੱਚ 400 ਅਮਰੀਕਨਸ ਨੇ। ਇਹਨਾਂ ਨੂੰ ਗਾਜ਼ਾ ਛੱਡਣ ਦੇ ਲਈ ਜਿਹੜੇ ਆ ਉਹ ਪਰਮਿਟਡ ਕੀਤਾ ਗਿਆ ਤੇ ਰਫਾਹ ਬਾਰਡਰ ਦੇ ਜ਼ਰੀਏ ਇਹਨਾਂ ਨੂੰ ਜਿਹੜਾ ਉਹ ਮਿਸਰ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਤੇ ਨਾਲ ਹੀ ਦੱਸਦੀ ਕਿ ਨਿਊਯਾਰਕ ਟਾਈਮਸ ਤੇ ਵਾਸ਼ਿੰਗਟਨ ਪੋਸਟ ਨੇ ਇਹ ਗੱਲ ਰਿਪੋਰਟ ਕੀਤੀ ਹੈ। ਹੁਣ ਤੱਕ 600 ਫੋਰਨ ਜਿਹੜੇ ਪਾਸਪੋਰਟ ਹੋਲਡਰਸ ਨੇ ਗਾਜ਼ਾ ਦੇ ਸਿਵਿਲੀਅਨਸ ਨੇ ਉਹਨਾਂ ਦੇ ਤਕਰੀਬਨ 14 ਕੰਟਰੀਜ਼ ਦੇ ਹੋਰ ਲੋਕ ਨੇ ਜਿਹੜੇ ਕਿ ਰਫਾਹ ਦੇ ਜ਼ਰੀਏ ਬਾਰਡਰ ਦੇ ਜ਼ਰੀਏ ਮਿਸਰ ਦੇ ਵਿੱਚ ਦਾਖਲ ਹੋਏ ਨੇ, ਜਿਨ੍ਹਾਂ ਦੇ ਵਿੱਚ ਮੈਕਸੀਕੋ ਦੇ ਰਹਿਣ ਵਾਲੇ ਲੋਕ ਨੇ, ਸਾਊਥ ਕੋਰੀਆ ਦੇ ਨੇ, ਅਜ਼ਰਬਾਈਜਾਨ ਦੇ ਨਿਵਾਸੀ ਨੇ ਤੇ ਇਟਲੀ ਦੇ ਨੇ। ਇਹ ਸੈਕੰਡ ਬੈਚ ਹੈ ਸਿਵਿਲੀਅਨਸ ਦਾ, ਆਮ ਨਾਗਰਿਕਾਂ ਦਾ, ਜਿਹੜਾ ਕਿ ਜਿਨ੍ਹਾਂ ਨੂੰ ਪਰਮਿਟ ਕੀਤਾ ਗਿਆ ਕਿ ਤੁਸੀਂ ਗਾਜ਼ਾ ਛੱਡ ਕੇ ਤੇ ਮਿਸਰ ਦੇ ਵਿੱਚ ਦਾਖਲ ਹੋ ਸਕਦੇ ਆ ਅਕਤੂਬਰ 7 ਤੋਂ ਬਾਅਦ। ਜਦੋਂ ਹਮਾਸ ਨੇ ਇਜ਼ਰਾਈਲੀ ਬਾਰਡਰ ਦੇ ਵਿੱਚ ਦਾਖਲ ਹੋ ਕੇ 1400 ਲੋਕਾਂ ਨੂੰ ਮਾਰ ਦਿੱਤਾ ਸੀਗਾ, ਉਸ ਤੋਂ ਬਾਅਦ ਤਕਰੀਬਨ ਅਫੀਸ਼ੀਅਲਸ ਦਾ ਇਹ ਕਹਿਣਾ ਕਿ 110 ਫੋਰਨ ਪਾਸਪੋਰਟ ਹੋਲਡਰਸ ਨੇ ਜਿਨ੍ਹਾਂ ਨੇ ਕ੍ਰਾਸ ਕੀਤਾ ਸੀ ਪਿਛਲੇ ਦਿਨੀ ਤੇ 80 ਫਿਲਸਤੀਨੀ ਲੋਕ ਸੀਗੇ ਜਿਨ੍ਹਾਂ ਨੂੰ ਮੈਡੀਕਲ ਐਮਰਜੈਂਸੀ ਦੇ ਆਧਾਰ ਤੇ, ਮੈਡੀਕਲ ਟ੍ਰੀਟਮੈਂਟ ਦੇ ਆਧਾਰ ਤੇ ਰਫਾਹ ਦੇ ਵਿੱਚ ਮਿਸਰ ਦੇ ਵਿੱਚ ਰਫਾਹ ਦੇ ਜ਼ਰੀਏ ਬਾਰਡਰ ਦੇ ਜ਼ਰੀਏ ਦਾਖਲ ਹੋਣ ਦੀ ਜਿਹੜੀ ਆ ਉਹ ਪਰਮਿਸ਼ਨ ਦਿੱਤੀ ਗਈ ਸੀ ਜਾਂ ਉਹਨਾਂ ਨੂੰ ਲੰਘਾਇਆ ਗਿਆ ਸੀਗਾ। ਜੌਨ ਕਿਰਬੀ ਜਿਹੜੇ ਕਿ ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਸਪੋਕਸਪਰਸਨ ਨੇ, ਉਹਨਾਂ ਨੇ ਇਹ ਗੱਲ ਦੱਸੀ ਸੀਗੀ ਕਿ ਜਿਹੜੇ ਯੂਨਾਈਟਿਡ ਸਟੇਟਸ ਦੇ ਜਿੰਨੇ ਵੀ ਨਾਗਰਿਕ ਨੇ ਉਹਨਾਂ ਦੇ ਵਿੱਚੋਂ ਕੁਝ ਜਿਨ੍ਹਾਂ ਦੇ ਵਿੱਚ ਅਮਰੀਕਨਸ ਨੇ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਸੀ ਗਾਜ਼ਾ ਦੇ ਵਿੱਚੋਂ ਰਫਾਹ ਕ੍ਰਾਸਿੰਗ ਦੇ ਨਾਲ। ਤੇ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਵਿੱਚੋਂ ਕਈ ਜਿਹੜੇ ਅਮਰੀਕਨਸ ਨੇ 400 ਦੇ ਵਿੱਚੋਂ, ਇਹਨਾਂ ਦੇ ਵਿੱਚੋਂ ਕਈਆਂ ਦੀ ਜਿਹੜੀ ਹਾਲਤ ਆ ਉਹ ਜ਼ਖਮੀਆਂ ਦੇ ਵਿੱਚ ਹੈ। ਹਾਲਾਂਕਿ ਬਾਕੀਆਂ ਬਾਰੇ ਠੀਕ ਠਾਕ ਕਿਹਾ ਗਿਆ ਕਿ ਉਹ ਤੰਦਰੁਸਤ ਨੇ। ਤੇ ਇਹ ਹੁਣ ਕੌਮਾਂਤਰੀ ਪੱਧਰ ਤੇ ਇਹ ਗੱਲ ਛਿੜੀ ਹੈ ਕਿ ਗਾਜ਼ਾ ਦੀ ਜਿਹੜੀ ਪੋਪੂਲੇਸ਼ਨ ਹੈ ਤਕਰੀਬਨ 23 ਲੱਖ ਲੋਕ ਉੱਥੇ ਰਹਿੰਦੇ ਨੇ, ਜਿਹੜਾ ਕਿ ਇਲਾਕਾ ਚਾਰੇ ਪਾਸਿਓਂ ਘਿਰਿਆ ਹੋਇਆ। ਸਿਰਫ ਇੱਕ ਪਾਸਿਓਂ ਜ਼ਮੀਨੀ ਰਸਤਾ, ਦੋ ਪਾਸਿਓਂ ਜ਼ਮੀਨੀ ਰਸਤਾ ਹੈ, ਇਜ਼ਰਾਈਲ ਵਾਲਾ ਪਾਸਾ ਤੇ ਜਾਂ ਮਿਸਰ ਵਾਲਾ ਪਾਸਾ। ਹੁਣ ਕੌਮਾਂਤਰੀ ਭਾਈਚਾਰੇ ਵੱਲੋਂ ਲਗਾਤਾਰ ਇਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ ਜਿਹੜੀ ਰਫਾਹ ਬਾਰਡਰ ਹੈ ਜਿਹੜਾ ਗਾਜ਼ਾ ਤੇ ਮਿਸਰ ਨੂੰ ਜੋੜਦਾ, ਉਹਦੇ ਜ਼ਰੀਏ ਲੋਕਾਂ ਨੂੰ ਜਿਹੜੀ ਲੰਘਾਉਣ ਦੀ ਪ੍ਰਕਿਰਿਆ ਇੱਕ ਤਾਂ ਉਹ ਤੇਜ਼ ਕੀਤੀ ਜਾਵੇ ਤੇ ਇੱਕ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਫਿਲਸਤੀਨੀ ਵਿਦੇਸ਼ੀ ਨਾਗਰਿਕਾਂ ਦੇ ਨਾਲ ਨਾਲ ਜਿਹੜੇ ਫਿਲਸਤੀਨੀ ਨੇ, ਗਾਜ਼ਾ ਦੇ ਲੋਕ ਨੇ, ਉਹਨਾਂ ਨੂੰ ਵੀ ਲੰਘਣ ਦੀ ਇਜਾਜ਼ਤ ਦਿੱਤੀ ਜਾਵੇ। ਜੀ। ਇਸੇ ਤਰ੍ਹਾਂ ਰਸ਼ੀਆ ਦਾ ਇੱਕ ਬਹੁਤ ਵੱਡਾ ਜਿਹੜਾ ਵੈਗਨਰ ਗਰੁੱਪ ਆ, ਉਹ ਕਹਿੰਦੇ ਵੀ 에ਅਰ ਡਿਫੈਂਸ ਵੈਪਨ ਹੈਜ਼ਬੁੱਲਾ ਨੂੰ ਪ੍ਰੋਵਾਈਡ ਕਰ ਸਕਦਾ ਹੈਗਾ। ਇਹ ਯੂਐਸ ਦੀ ਇੰਟੈਲੀਜੈਂਸ ਨੇ ਅੱਜ ਦੱਸਿਆ ਹੈਗਾ। ਸੋ ਜੇ ਇਸ ਤਰ੍ਹਾਂ ਹੁੰਦਾ ਆ ਤੇ ਹੈਜ਼ਬੁੱਲਾ ਦੇ ਕੋਲ ਬਹੁਤ ਤਕੜੇ ਹਥਿਆਰ ਜਿਹੜੇ ਆ ਉਹ ਪਹੁੰਚ ਜਾਣਗੇ। ਅਗਲੀ ਖਬਰ ਵੱਲ ਚਲੀਏ। 에ਅਰ ਫੋਰਸ ਨੇ ਇੱਕ ਮਿਨਟਮੈਨ 3 ਮਿਸਲ ਕੈਲੀਫੋਰਨੀਆ ਕੋਸਟ ਦੇ ਉੱਤੇ ਡਿਸਟਰੋਏ ਕੀਤੀ ਹੈਗੀ ਆ। 에ਅਰ ਫੋਰਸ ਨੇ ਅੱਜ ਇਹ ਅਨਾਉਂਸ ਕੀਤਾ ਹੈ ਵੀ ਉਹਨਾਂ ਨੇ ਮਿਨਟਮੈਨ 3 ਜੋ ਕੋਸਟ ਆਫ ਕੈਲੀਫੋਰਨੀਆ ਸੀ, ਇੱਕ ਜਿੱਦਾਂ ਟੈਸਟ ਹੋ ਰਿਹਾ ਸੀ ਅਨਆਰਮਡ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਸਲ ਦਾ, ਤੇ ਉਸ ਨੂੰ ਅੱਜ ਸਵੇਰੇ 12:06 ਤੇ ਬੈਂਡਰਬਰਗ ਸਪੇਸ ਫੋਰਸ ਬੇਸ ਜੋ ਹੈਗਾ ਆ ਨੀਅਰ ਲਾਸ ਐਂਜਲਸ ਸੈਂਟਾ ਬਾਰਬਰਾ ਕਾਉਂਟੀ ਦੇ ਵਿੱਚ ਆ, ਉੱਥੇ ਇਸ ਨੂੰ ਜਿਹੜਾ ਡਿਸਟਰੋਏ ਕੀਤਾ ਹੈਗਾ। ਸੋ ਇਹਦੀ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਟੈਸਟਿੰਗ ਚੱਲ ਰਹੀ ਸੀ। 에ਅਰ ਫੋਰਸ ਨੇ ਇਹ ਕਿਹਾ ਵੀ ਮਿਸਲ ਜੋ ਆ ਉਹ ਸੇਫਲੀ ਟਰਮੀਨੇਟ ਕੀਤੀ ਗਈ ਆ, ਜੋ ਪੈਸੀਫਿਕ ਓਸ਼ਨ ਦੇ ਉੱਪਰ ਦੀ ਗਈ ਸੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਮਰੀਕਾ ਦੇ ਇੰਡੀਆਨਾ ਤੋਂ ਇਹ ਖਬਰ ਆ ਰਹੀ ਹੈ, ਇੱਕ ਹਮਲਾਵਰ ਨੇ 24 ਸਾਲਾ ਭਾਰਤੀ ਵਿਦਿਆਰਥੀ ਨੂੰ ਜਿਹੜਾ ਉਹਦੇ ਤੇ ਹਮਲਾ ਕੀਤਾ, ਇਹਦੇ ਤੇ ਚਾਕੂਆਂ ਦੇ ਨਾਲ ਹਮਲਾ ਕੀਤਾ ਗਿਆ। ਵਿਦਿਆਰਥੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। NWIU ਦੀ ਇੱਕ ਟਾਈਮਸ ਦੀ ਰਿਪੋਰਟ ਦੇ ਮੁਤਾਬਕ ਇੰਡੀਆਨਾ ਦੇ ਵਾਲਪਰਾਈਸੋ ਸ਼ਹਿਰ ਦੇ ਵਿੱਚ ਇੱਕ ਜਿਮ ਦੇ ਵਿੱਚ ਹਮਲਾਵਰ ਜਾਰਡਨ ਐਂਡਰੇਡ ਨੇ ਵਰੁਣ ਨਾਂ ਦੇ ਭਾਰਤੀ ਵਿਦਿਆਰਥੀ ਉੱਤੇ ਚਾਕੂ ਦੇ ਨਾਲ ਹਮਲਾ ਕੀਤਾ। ਘਟਨਾ ਤੋਂ ਬਾਅਦ ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ। ਉਸ ਤੇ ਮਾਰੂ ਹਥਿਆਰਾਂ ਦੇ ਨਾਲ ਹਮਲਾ ਕਰਨ ਅਤੇ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਨੇ। ਪਤਾ ਲੱਗਿਆ ਕਿ ਉਸ ਨੂੰ ਵਰੁਣ ਤੇ ਜਦੋਂ ਚਾਕੂ ਦੇ ਨਾਲ ਹਮਲਾ ਹੋਇਆ ਤਾਂ ਉਸ ਨੂੰ ਤੁਰੰਤ ਫੋਰਟ ਵੇਨ ਹਸਪਤਾਲ ਲਿਜਾਇਆ ਗਿਆ। ਉਸ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਹਿੰਸਕ ਹਮਲੇ ਤੋਂ ਬਾਅਦ ਵਰੁਣ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਵਾਲੇ ਦਿਨ ਸਵੇਰੇ ਉਹ ਜਿਮ ਦੇ ਵਿੱਚ ਗਿਆ ਸੀ ਜਿੱਥੇ ਉਸਨੇ ਇੱਕ ਹੋਰ ਵਿਅਕਤੀ ਨੂੰ ਦੇਖਿਆ ਸੀਗਾ। ਜਾਰਡਨ ਨੂੰ ਲੱਗਾ ਕਿ ਉਸ ਨੂੰ ਉਸ ਬੰਦੇ ਤੋਂ ਖਤਰਾ ਹੈ, ਇਸ ਦੇ ਲਈ ਉਸਨੇ ਹਮਲਾ ਕਰ ਦਿੱਤਾ। ਸੋ ਇਹ ਬੜੀ ਮੰਦਭਾਗੀ ਜਿਹੜੀ ਘਟਨਾ ਹੈ ਉਹ ਵਰੁਣ ਨਾਂ ਦੇ ਸਟੂਡੈਂਟ ਦੇ ਨਾਲ, ਇੱਥੇ ਭਾਰਤੀ ਵਿਦਿਆਰਥੀ ਦੇ ਨਾਲ ਅਮਰੀਕਾ ਦੇ ਵਿੱਚ ਵਾਪਰੀ ਹੈ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕਹਿੰਦੇ USA ਦੇ ਵਿੱਚ ਲੇ ਆਫ ਇੱਕ ਵਾਰੀ ਫੇਰ ਵੱਡੀ ਗਿਣਤੀ ਦੇ ਵਿੱਚ ਆ ਰਹੇ ਆ।
ਜੈਫ ਗੋਂਡੋਲਚ ਕਰਕੇ ਜੋ ਵੈਟਰਨ ਬੌਂਡ ਇਨਵੈਸਟਰ ਹੈਗਾ, ਉਹਨਾਂ ਨੇ ਇਹ ਕਿਹਾ ਵੀ ਜਿੰਨੇ ਵੀ ਪੁਆਇੰਟ ਆਪਾਂ ਦੇਖ ਰਹੇ ਆ ਇਹ ਸਾਰੇ ਰਿਸੈਸ਼ਨ ਵੱਲ ਨੂੰ ਜਾ ਰਹੇ ਹੈਗੇ ਆ। ਆਪਾਂ ਕੱਲ ਪਰਸੋਂ ਵੀ 2-3 ਦਿਨ ਤੁਹਾਡੇ ਨਾਲ ਦੱਸਿਆ ਸੀ ਵੀ ਕਿਸ ਤਰ੍ਹਾਂ ਵੱਡੀਆਂ ਕੰਪਨੀਆਂ ਇੱਕ ਵਾਰੀ ਫੇਰ ਉਹਨਾਂ ਨੇ ਲੇ ਆਫ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ 82% ਅਮਰੀਕਨ ਬਹੁਤ ਚਿੰਤਾ ਦੇ ਵਿੱਚ ਆ ਇਨਫਲੇਸ਼ਨ ਨੂੰ ਲੈ ਕੇ, ਮਹਿੰਗਾਈ ਨੂੰ ਲੈ ਕੇ। ਸੋ ਆਪਾਂ ਦੇਖਦੇ ਹੀ ਆ ਵੀ ਮਹਿੰਗਾਈ ਕਿੰਨੀ ਵੱਧ ਗਈ ਹੈਗੀ ਆ। ਡਬਲ ਲਾਈਨ ਕੈਪੀਟਲ ਦੇ CEO ਜੋ ਜੈਫ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਆਪਾਂ ਬਿਟਵੀਨ 2 ਸਾਲ ਦੇ ਤੇ 10 ਸਾਲ ਦੇ ਟ੍ਰੇਜਰੀ ਯੀਲਡਸ ਦੇਖ ਰਹੇ ਆ, ਇਹਦਾ ਮਤਲਬ ਇਹ ਚੱਲ ਰਿਹਾ ਵੀ ਡਾਊਨ ਟਰਨ ਬਹੁਤ ਤੇਜ਼ੀ ਦੇ ਨਾਲ ਆ ਰਿਹਾ ਹੈਗਾ। ਸੋ ਸਾਰਿਆਂ ਨੂੰ ਇਸ ਰਿਸੈਸ਼ਨ ਦੇ ਲਈ ਪ੍ਰਪੇਅਰ ਰਹਿਣਾ ਚਾਹੀਦਾ ਹੈਗਾ, ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈਗੀ ਆ। ਜੈਫ ਨੇ ਇਹ ਵੀ ਕਿਹਾ ਵੀ ਜਿਹੜੀ US ਦੀ ਅਨਪਲੋਇਮੈਂਟ ਰੇਟ ਆ ਉਹ 4% ਤੋਂ ਥੱਲੇ ਹੈਗੀ ਆ। ਸੋ ਐਵਰੇਜ ਕਹਿੰਦੇ ਮੂਵਿੰਗ ਆਪਾਂ ਕਰ ਰਹੇ ਹੈਗੇ ਆ, ਪਰ ਇਹ ਜੋ ਲੇ ਆਫ ਹੋਣਗੇ ਇਹ ਕਾਫੀ ਵੱਡੀ ਗਿਣਤੀ ਚ ਹੋਣਗੇ। ਗੂਗਲ ਨੇ ਵੀ ਕੱਲ ਕੇ ਪਰਸੋਂ ਅਨਾਉਂਸ ਕੀਤਾ ਸੀ ਹੋਰ ਬੰਦੇ ਲੇ ਆਫ ਕਰਨ ਜਾ ਰਿਹਾ। ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਜਿਹੜੀ ਲੇ ਆਫ ਹੋਈ ਆ, ਗਾਈਕੋ ਕੰਪਨੀ ਨੇ 2000 ਤੋਂ ਵੱਧ ਲੋਕਾਂ ਨੂੰ ਲੇ ਆਫ ਕੀਤਾ ਹੈਗਾ। ਜੀ ਜੀ ਬਿਲਕੁਲ, ਕੱਲ ਵੀ ਆਪਾਂ ਲੇ ਆਫ ਦੀ ਜਿਹੜੀ ਗੱਲ ਕੀਤੀ ਆ, ਨਾਈਲ ਵਾਇਰਸ ਦੇ ਕੇਸ ਫ੍ਰੈਜ਼ਨੋ ਤੇ ਇਹਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੋਰ ਆ ਰਹੇ ਨੇ। ਜਿਹੜੀਆਂ ਖਬਰਾਂ ਆ ਰਹੀਆਂ ਨੇ ਇਸ ਵੇਲੇ ਫ੍ਰੈਜ਼ਨੋ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਹਵਾਲੇ ਦੇ ਨਾਲ ਜਾਂ ਹੋਰ, ਤਾਂ ਚਰਚਾ ਇਹ ਹੈ ਕਿ ਨਾਈਲ ਵਾਇਰਸ ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਜਿਹੜਾ ਫੈਲ ਗਿਆ। ਆਪਾਂ ਕੱਲ ਹੀ ਇਹ ਖਬਰ ਜਿਹੜੀ ਇੱਕ ਸਾਂਝੀ ਕੀਤੀ ਸੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਫ੍ਰੈਜ਼ਨੋ ਇਲਾਕਿਆਂ ਦੇ ਵਿੱਚ ਨਾਈਲ ਵਾਇਰਸ ਦੇ ਨਾਲ ਇੱਕ ਜਿਹੜੀ ਰਿਪੋਰਟ ਫਸਟ ਜਿਹੜੀ ਡੈਥ ਆ ਉਹ ਰਿਪੋਰਟ ਹੋਈ ਹੈ। ਤੇ ਉਸ ਤੋਂ ਬਾਅਦ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਜਿਹੜਾ ਡਾਟਾ ਦਿੱਤਾ ਸੀ 2023 ਦੇ ਵਿੱਚ, ਉਹ ਕਿਹਾ ਸੀਗਾ ਕਿ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ 286 ਕੇਸ ਹੁਣ ਤੱਕ ਹਿਊਮਨ ਜਿਹੜੇ ਕਿ WNV ਦੇ ਕੇਸ ਸਾਹਮਣੇ ਆਏ ਨੇ ਕੈਲੀਫੋਰਨੀਆ ਦੇ ਵਿੱਚ। 10 ਡੈਥਸ ਇਹਦੇ ਨਾਲ ਹੋਈਆਂ ਨੇ ਤੇ ਇਸੇ ਕਰਕੇ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਸਤਰਕ ਰਹਿਣ ਦੇ ਲਈ ਕਿਹਾ ਗਿਆ ਸੀ, ਅਲਰਟ ਤੇ ਰਹਿਣ ਦੇ ਲਈ ਕਿਹਾ ਗਿਆ ਸੀ। ਨਾਲ ਇਹ ਵੀ ਦੱਸਿਆ ਗਿਆ ਸੀਗਾ ਕਿ ਜੇਕਰ ਤੁਸੀਂ ਇਸ ਚੀਜ਼ ਤੋਂ ਬਚਣਾ ਚਾਹੁੰਦੇ ਆ ਤਾਂ ਤੁਸੀਂ ਆਲੇ ਦੁਆਲੇ ਨੂੰ ਸਾਫ਼ ਰੱਖੋ ਤੇ ਮੱਛਰਾਂ ਤੋਂ ਬਚੋ। ਹੁਣ ਦੱਸਦੇ ਆ ਕਿ ਇਹਨਾਂ ਇਲਾਕਿਆਂ ਦੇ ਵਿੱਚ ਕਈ ਹੋਰ ਕੇਸਿਸ ਆਉਣ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੀ ਇਸੇ ਤਰ੍ਹਾਂ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਦੇ ਵਿੱਚ ਬਹੁਤ ਵੱਡੀ ਰੈਲੀ ਹੋਈ ਹੈ। ਇੱਕ ਟਾਈਮ ਦੇ ਉੱਤੇ ਤਾਂ ਸਟਾਕ ਮਾਰਕੀਟ 500 ਪੁਆਇੰਟ ਜੋ ਡਾਓ ਜੋਨ ਇੰਡਸਟਰੀਅਲ ਆ ਉੱਪਰ ਚਲਾ ਗਿਆ ਸੀ। ਇਸੇ ਤਰ੍ਹਾਂ S&P ਇੰਡੈਕਸ ਤੇ ਨੈਸਡੈਕ ਵੀ ਉਹ ਰਿਸਪੈਕਟਿਵਲੀ 1.8% ਤੇ 1.7% ਉੱਪਰ ਗਏ ਹੈਗੇ ਆ। ਸੋ ਅੱਜ ਜੇ ਦੇਖਿਆ ਜਾਵੇ ਸਟਾਕ ਮਾਰਕੀਟ ਬਹੁਤ ਹੀ ਜ਼ਿਆਦਾ ਜਿਹੜੀ ਆ ਉੱਪਰ ਗਈ ਆ, 500 ਪੁਆਇੰਟ ਤੋਂ ਵੀ ਜ਼ਿਆਦਾ ਉੱਪਰ ਗਈ ਆ। ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ 83 ਰੁਪਏ 28 ਪੈਸੇ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 30 ਪੈਸੇ ਤੇ ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਬੇਨਤੀ ਕਰਦੇ ਜਾਈਏ, ਪੰਜਾਬੀ ਰੇਡੀਓ USA ਦੀ ਟੀਮ ਯੂਬਾ ਸਿਟੀ ਨਗਰ ਕੀਰਤਨ ਤੇ ਪਹੁੰਚ ਚੁੱਕੀ ਆ ਤੇ ਉੱਥੇ ਜਿਹੜਾ ਬੂਥ ਲੱਗਾ ਹੋਇਆ, ਜਦੋਂ ਤੁਸੀਂ ਗੁਰੂ ਘਰ ਚ ਐਂਟਰ ਕਰਦੇ ਹੈਗੇ ਆ, ਉਹ ਬਿਲਕੁਲ ਜਿੱਥੇ ਸ਼ੂਜ਼ ਲਾਉਣ ਵਾਲਾ ਟੈਂਟ ਲਾਇਆ ਉਹਦੇ ਸਾਹਮਣੇ ਪੰਜਾਬੀ ਰੇਡੀਓ USA ਦਾ ਬੂਥ ਆ। ਜਿੰਨੇ ਵੀ ਸਾਡੇ ਸਰੋਤੇ ਹੈਗੇ ਆ ਮਿਲ ਕੇ ਜਰੂਰ ਜਾਇਓ। ਸਾਡੇ ਪ੍ਰੋਗਰਾਮ ਕਿਸ ਤਰ੍ਹਾਂ ਹੁੰਦੇ ਆ, ਕਿੱਦਾਂ ਅਸੀਂ ਇੰਪਰੂਵ ਕਰ ਸਕਦੇ ਆ, ਕੀ ਗਲਤੀਆਂ ਉਹ ਜਰੂਰ ਦੱਸ ਕੇ ਜਾਇਓ। ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਜਿਹੜੇ ਪੂਰੇ ਦੁਨੀਆ 'ਚ ਤੁਸੀਂ ਕਿਤੇ ਵੀ ਲਿਜਾ ਸਕਦੇ ਹੈਗੇ ਆ। ਇੰਡੀਆ ਨੂੰ ਬਹੁਤ ਲੋਕ ਲੈ ਕੇ ਗਏ ਆ, ਕੈਨੇਡਾ 'ਚ ਬਹੁਤ, ਕਿਉਂਕਿ ਮੇਲਿੰਗ ਦਾ ਬਹੁਤ ਵਾਰ ਖਰਚਾ ਹੁੰਦਾ ਤੇ ਦੂਸਰੀ ਕੀ ਹੁੰਦੀ ਆ ਵੀ ਜਦੋਂ ਤੁਸੀਂ ਆਊਟ ਆਫ ਕੰਟਰੀ ਮੇਲ ਕਰਦੇ ਕਸਟਮ ਵਾਲੇ ਬਹੁਤ ਖਰਾਬ ਕਰਦੇ ਆ। ਸੋ ਉਹ 'ਚ ਜੇ ਕਿਸੇ ਨੇ ਲੈ ਕੇ ਜਾਣੇ ਆ, ਸਾਡੇ ਕੋਲ ਇੰਟਰਨੈਟ ਰੇਡੀਓ ਸੈਟਸ ਹੋਣਗੇ। ਗੁਰਬਾਣੀ ਦੇ ਬਹੁਤ ਵਧੀਆ ਰੇਡੀਓ ਸੈਟਸ ਜਿਨ੍ਹਾਂ 'ਚ ਪੂਰਾ ਅਖੰਡ ਪਾਠ ਸਾਹਿਬ ਆ, ਬਹੁਤ ਵਧੀਆ ਜਿਹੜੀਆਂ ਕਥਾ ਹੈਗੀਆਂ ਆ, ਹੋਰ ਕੀਰਤਨ ਦੇ ਸ਼ਬਦ ਹੈਗੇ ਆ, ਉਹ ਵੀ ਤੁਸੀਂ ਲੈ ਸਕਦੇ ਹੋ ਤੇ ਉੱਥੇ ਜ਼ਰੂਰ ਮਿਲ ਕੇ ਜਾਇਓ। ਤਿੰਨੇ ਦਿਨ ਜਿਹੜੀ ਸਾਡੀ ਟੀਮ ਆ, ਸ਼ੁੱਕਰਵਾਰ, ਸ਼ਨੀਚਰਵਾਰ, ਐਤਵਾਰ ਉੱਥੇ ਰਹੇਗੀ। ਅੱਜ ਵੀ ਜਿਹੜੀ ਆ ਉੱਥੇ ਬਿਲਕੁਲ ਕਵਰੇਜ, ਜਿਹੜੇ ਬਾਹਰ ਲੰਗਰ ਲੱਗੇ ਹੋਏ ਆ ਉਹਨਾਂ ਦੇ ਨਾਲ ਗੱਲਬਾਤ ਇਸ ਟਾਈਮ, ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆ, ਸਾਡੀ ਟੀਮ ਜਿਹੜੀ ਆ ਉਹ ਕਰ ਰਹੀ ਹੈਗੀ ਆ। ਕੋਸ਼ਿਸ਼ ਕਰਾਂਗੇ YouTube ਦੇ ਉੱਤੇ ਤਾਂ ਤੁਸੀਂ ਦੇਖੋਗੇ ਹੀ, ਰੇਡੀਓ ਦੇ ਉੱਤੇ ਵੀ ਜਿਹੜੇ ਆਪਣੇ ਸੰਗਤਾਂ ਦੇ ਵਿਚਾਰ ਆ ਤੁਹਾਡੇ ਨਾਲ ਜਿਹੜੇ ਆ ਪੇਸ਼ ਕਰ ਸਕੀਏ। ਜੀ ਜੀ ਬਿਲਕੁਲ, ਇੱਥੇ ਹੀ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।